गुरुद्वारा साहब का नाम गुरुद्वारा बाबे दी बेट सियालकोट। पहली पातशाही गुरु नानक देव जी इस जगह ते आके बेरी के थल्ले बैठे सी। वो बेरी गुरुद्वारा साहब च हजे भी मौजूद है। 1517 ਦੇ ਵਿੱਚ ਬਾਬਾ ਨਾਨਕ ਜੀ ਇੱਥੇ ਆਏ। ਬੇਰੀ ਦਾ ਦਰਖਤ ਸੀ ਜਿਹਦੇ ਥੱਲੇ ਆਪ ਨੇ ਕਿਆਮ ਕੀਤਾ ਸੀ। ਔਰ ਇਹ ਗੁਰਦੁਆਰਾ 47 ਦੇ ਜਿਹੜੇ ਦੰਗੇ ਸਨ ਉਸ ਤੋਂ ਲੈ ਕੇ ਤਾਂ 2018 ਤੱਕ ਬੰਦ ਰਿਹਾ। 2012 ਤੋਂ ਬਾਅਦ ਫਿਰ ਇਹ ਖੋਲ੍ਹਿਆ ਗਿਆ। ਇਸ ਵੇਲੇ ਅਸੀਂ ਸਿਆਲਕੋਟ ਪਹੁੰਚ ਚੁੱਕੇ ਹਾਂ ਔਰ ਇਸ ਟਾਈਮ ਅਸੀਂ ਜਿੱਥੇ ਜਾਣਾ ਹੈ ਤਾਰਿਕ ਬਟਾਲਾ ਸਾਹਿਬ ਜੋ ਕਿ ਮੀਰੇ ਕਾਰਵਾਂ ਹਨ। ਮੀਰੇ ਕਾਰਵਾਂ ਸਾਹਿਬ ਕਿੱਥੇ ਜਾ ਰਹੇ ਹਨ? ਅਸੀਂ शिवाला तेजा सिंह जा रहे हैं। शिवाला तेजा सिंह है कि नदी एक बहुत मतलब है कि पुरानी और यादगार जगह है। ਉੱਥੇ ਹੀ ਚੱਲ ਕੇ ਫਿਰ ਦੱਸਦੇ ਆ ਉੱਥੇ ਚੱਲ ਕੇ। ਇਹ ਮੰਦਰ 1000 ਸਾਲ ਪੁਰਾਣਾ ਮੰਦਰ ਹੈ। शिवाला तेजा सिंह ਮੰਦਰ 72 ਸਾਲ ਤੋਂ ਇਹ ਬੰਦ ਸੀ। 1947 ਤੋਂ ਬਿਲਕੁਲ ਬੰਦ ਸੀ ਪੂਜਾ ਪਾਠ ਵਾਸਤੇ। ਤੇ ਇਹ 25 ਅਕਤੂਬਰ 2019 ਦੇ ਵਿੱਚ ਜਿਹੜਾ ਨਾ ਅਰੇ ਦੁਬਾਰਾ ਤੋਂ ਓਪਨਿੰਗ ਹੋਈ ਤੇ ਬੜੀ ਧੂਮਧਾਮ ਨਾਲ ਓਪਨਿੰਗ ਹੋਈ ਹੈ ਜਿਹਦੇ ਵਿੱਚ ਪਾਕਿਸਤਾਨ ਪੂਰੇ ਪਾਕਿਸਤਾਨ ਤੋਂ ਸੰਗਤ ਇਕੱਠੀ ਹੋਈ ਤੇ ਬੜੇ ਹੀ ਜੋਸ਼ੋ ਖਰੋਸ਼ ਦੇ ਨਾਲ ਇਹਦਾ ਪੂਜਾ ਪਾਠ ਦਾ ਜਿਹੜਾ ਕਾਰਿਆ ਸੀ ਬੜੇ ਸ਼ੁਭ ਤਰੀਕੇ ਦੇ ਨਾਲ ਇਹਦਾ ਨਿਭਾਇਆ ਗਿਆ। ਤੇ ਪੂਰੇ ਪਾਕਿਸਤਾਨ ਵੱਲੋਂ ਵੀ ਧੰਨਵਾਦ ਕਰਨੇ ਆ ਪਾਕਿਸਤਾਨੀ ਗੌਰਮੈਂਟ ਦਾ ਕਿ ਜਿਨ੍ਹਾਂ ਨੇ ਇਹ ਸਾਡੇ ਜਿਹੜੇ ਜਿੰਨੇ ਵੀ ਮੰਦਰ ਬੰਦ ਸਨ ਉਹਨਾਂ ਨੂੰ ਦੁਬਾਰਾ ਤੋਂ ਓਪਨ ਕਰਵਾਇਆ। हाँ जी ਇਸ ਵੇਲੇ ਅਸੀਂ ਜਾ ਰਹੇ ਹਾਂ ਬਾਰਡਰ ਏਰੀਆ। ਅੱਗੇ ਸਾਡਾ ਆਪਣਾ ਜਿਹੜਾ ਸਿਆਲਕੋਟ ਦਾ ਬਾਰਡਰ ਜਿਹੜਾ ਕਸ਼ਮੀਰ ਨਾਲ ਰਲਦਾ ਅਤੇ ਉੱਥੇ ਵੀ ਉਹਨਾਂ ਦਾ ਕਸ਼ਮੀਰ ਸਾਈਡ ਵਾਲੇ ਆਖਰੀ ਸ਼ਹਿਰ ਜਾਂ ਪਿੰਡ ਕਹਿੰਦਾ ਸੁਚੇਤਗੜ੍ਹ। ਲੇਕਿਨ ਰਸਤੇ 'ਚ ਅਸੀਂ ਰੁਕਾਂਗੇ ਪੂਰਨ ਦੀ ਖੂਹੀ ਉਹ ਜਾਂ ਇੱਕ ਤਾਰੀਖੀ ਮੁਕਾਮ ਹੈ ਸਿਆਲਕੋਟ ਦੇ ਵਿੱਚ ਜਿਸ 'ਚ ਪੂਰਨ ਨੂੰ ਜਿਸ ਖੂਹੀ 'ਚ ਸੁੱਟਿਆ ਗਿਆ ਸੀ। ਪੂਰਨ ਦੀ ਖੂਹੀ ਔਰ ਇੱਕ ਇਹਨੂੰ ਅਸੀਂ ਤਾਰੀਖੀ ਮੁਕਾਮ ਵੀ ਕਹਿ ਸਕਦੇ ਹਾਂ, ਇੱਕ ਰਵਾਇਤੀ ਮੁਕਾਮ ਵੀ ਕਹਿ ਸਕਦੇ ਹਾਂ। ਸਿਆਲਕੋਟ ਸ਼ਹਿਰ ਇਹਦਾ ਰਾਜਾ ਸੀ। ਇਹ 2-2.5-3 ਸਾਲ ਬਹੁਤ ਕਦੀਮ ਜ਼ਮਾਨੇ ਦਾ ਕਿੱਸਾ ਅਤੇ ਉਹਦੀਆਂ 2 ਬੀਵੀਆਂ ਸਨ। ਇੱਕ ਇਚਰਾ ਸੀ ਅਤੇ ਇੱਕ ਦਾ ਨਾਂ ਲੂਣਾ ਸੀ। ਉਹਦਾ ਪੁੱਤਰ ਸੀ ਪੂਰਨ ਭਗਤ। ਅਤੇ ਕਿੱਸਾ ਕਹਾਣੀ ਤਾਂ ਬਹੁਤ ਤਵੀਲ ਹੈ। ਮੁਕਤਸਰ ਮੈਂ ਦੱਸਾਂਗਾ ਕਿ ਉਹ ਉਹਦੀ ਮਤਰੇਈ ਮਾਂ ਲੂਣਾ ਅਤੇ ਉਹ ਆਪਣੇ ਪੁੱਤਰ ਦੇ ਉੱਤੇ ਆਸ਼ਿਕ ਹੋ ਗਈ ਸੀ ਅਤੇ ਉਹਨੇ ਇਲਜ਼ਾਮ ਲਾ ਦਿੱਤਾ ਚੂँकि ਉਹਦੇ ਪੁੱਤਰ ਨੇ ਗੱਲ ਨਹੀਂ ਸੀ ਮੰਨੀ ਉਹਦੀ। ਅਤੇ ਰਾਜਾ ਨੇ ਫਿਰ ਉਹਦੇ ਆਖੇ ਲੱਗ ਕੇ ਅਤੇ ਉਹਨੂੰ ਸਜ਼ਾ ਦੇ ਤੌਰ 'ਤੇ ਉਹਦੇ ਹੱਥ ਕਟਵਾ ਕੇ ਅਤੇ ਖੂਹ ਸੁੱਟਵਾ ਦਿੱਤਾ ਸੀ। ਅਤੇ ਇੱਥੇ ਪਿਆ ਰਿਹਾ। ਇੱਥੋਂ ਕੁ ਜੋਗੀਆਂ ਦਾ ਇੱਕ ਗੁਜ਼ਰ ਹੋਇਆ। ਇੱਕ ਮਸ਼ਹੂਰ ਜੋਗੀ ਸਨ ਜਿਨ੍ਹਾਂ ਨੇ ਜਾਣਾ ਸੀ ਚਿਲਾ ਜੋਗੀਆਂ ਗੋਰਖਨਾਥ ਗੱਲ ਕਹਿੰਦੇ ਅਤੇ ਉਹਨਾਂ ਫਿਰ ਉਹਨੂੰ ਕੱਢਿਆ ਇੱਥੋਂ ਫਿਰ ਨਾਲ ਲੈ ਗਏ ਅਤੇ ਉਹਨਾਂ ਦੀ ਦੁਆ ਦੇ ਨਾਲ ਫਿਰ ਉਹਨਾਂ ਦੇ ਹੱਥ ਪੈਰ ਵੀ ਸਲਾਮਤ ਹੋ ਗਏ। ਉਹ ਫਿਰ ਜਵਾਨ ਹੋ ਕੇ ਫਿਰ ਵਾਪਸ ਆਏ ਅਤੇ ਆਪਣੀ ਮਾਂ ਨੂੰ ਜਿਹਨੇ ਕਿ ਜ਼ਿਆਦਤੀ ਕੀਤੀ ਸੀ ਅਤੇ ਉਹਨੂੰ ਮਾਫ਼ ਕਰਤਾ। ਇਸ ਜਗ੍ਹਾ ਤੋਂ ਅਸੀਂ ਗੁਜ਼ਰ ਰਹੇ ਹਾਂ। ਇਹ ਰੇਲਵੇ ਦਾ ਫਾਟਕ ਹੈ ਨਾ ਦੇ ਰੋਡ ਅਸੀਂ ਕ੍ਰਾਸ ਕਰਕੇ ਇੱਧਰ ਕੈਂਟ ਏਰੀਆ ਲਾ ਰਹੇ ਹਾਂ। ਇਹ ਜਗ੍ਹਾ ਕਿਸੇ ਜ਼ਮਾਨੇ 'ਚ ਇਹਨੂੰ ਤੇਲ ਘਰ ਵੀ ਕਹਿੰਦੇ ਸਨ। ਕਿਹੜੇ ਸ਼ਹਿਰ ਦੇ? ਸਿਆਲਕੋਟ। ਇੱਥੇ ਮਤਲਬ ਹੈ ਕਿ ਬਕਾਇਦਾ ਮਕਾਨ ਸਨ ਰੈਡ ਲਾਈਟ ਏਰੀਆ ਦੇ ਵੀ ਤਵਾਇਫਾਂ ਦੇ ਵੀ। ਲੇਕਿਨ ਹੁਣ ਉਹ ਸਿਲਸਿਲਾ ਖਤਮ ਹੋ ਗਿਆ। ਹੁਣ ਅਸੀਂ ਹਾਂ ਜੀ ਸੱਜੇ ਪਾਸੇ ਜਾ ਰਹੇ ਹਾਂ ਜਿੱਥੇ ਹਾਂ ਸੱਜੇ ਪਾਸੇ ਠੀਕ ਹੈ। ਇਹ ਇੱਥੇ ਕਾਲਜ ਇਸਲਾਮੀਆ ਕਾਲਜ ਹੈ ਜਨਾਬ ਇਸਲਾਮੀਆ ਕਾਲਜ ਸੱਜੇ ਪਾਸੇ में। इस्लामी कॉलेज पढ़ते हो? हाँ जी इस कॉलेज में BA तक इतने पढ़िया मैट्रिक तो बाद जी ऐसा तो वहाँ कॉलेज की बिल्डिंग है सामने हाल भी नजर जी लाल लाल इमारत जी खब्बे पासे ਜਿਹੜਾ ਮਹੱਲਾ ਨਾ ਇਹਦੇ ਪਿੱਛੇ ਪਾਸੇ ਡਿਸਟ੍ਰਿਕਟ ਹੈਡਕੁਆਟਰ ਹਸਪਤਾਲ ਹੈ ਤੇ ਅਲਾਮਾ ਇਕਬਾਲ ਮੈਡੀਕਲ ਕਾਲਜ ਦੀ ਇਮਾਰਤ ਹੈ ਪਿੱਛੇ ਪਾਸੇ। ਅਸੀਂ ਕੈਂਟ ਏਰੀਆ ਦੇ ਕੋਲ ਹੀ ਤਕਰੀਬਨ ਪਹੁੰਚੇ ਹਾਂ ਅਤੇ ਇੱਥੇ ਕਾਫੀ ਹਸਪਤਾਲ ਵੀ ਨੇ ਹੋਰ ਇਮਾਰਤਾਂ ਵੀ ਕਾਫੀ ਨੇ ਆਸ ਪਾਸੇ। ਇਹ ਜੇ ਖੱਬੇ ਪਾਸੇ ਹੈ ਅਲਾਮਾ ਇਕਬਾਲ ਕਾਲਜ ਦੀ ਸਾਇੰਸ ਬਲਾਕ ਜਾਂ ਜਿਸਨੇ ਬਲਾਕ ਹੈ ਨਾ ਇਹ ਤੁਸੀਂ ਵਹਾਂ ਭਾਈ बहुत अच्छी बिल्डिंग बहुत ज़बरदस्त बिल्डिंग। ਇਹਦਾ ਨਾਂ ਖਾਜਾ ਮੁਹੰਮਦ ਸਲਤਨਤ ਕਾਲਜ ਹੈ। ਲੇਕਿਨ
ਵਾਰਾਣਸੀ ਨੂੰ ਲਾਮੇਵਾਲ ਵੱਲ ਨੂੰ ਕਹਿ ਰਹੇ ਨੇ ਤੇ ਅਸੀਂ ਇਸ ਦੇ ਸ਼ਹਿਰ ਦੇ ਛਾਉਣੀ ਦੇ ਬਾਰਡਰ ਤੇ ਕੋਲ ਆ ਇੱਥੋਂ ਢੇਡ ਦਾ ਪੁੱਲ ਕਿਹੜਾ ਪੁੱਲ? ਨਾਲਾ ਸਿਆਲਕੋਟ 4-5 ਨਾਲੇ ਬਹਿੰਦੇ ਸਨ ਜਿਹਨਾਂ 'ਚ ਇੱਕ ਛੋਟਾ ਜਿਹਾ ਨਾਲਾ ਭੇਡ ਵੀ ਸੀ। ਅੱਜ ਕੱਲ੍ਹ ਉਹ ਤਕਰੀਬਨ ਗੰਦੇ ਨਾਲੇ ਦੀ ਸ਼ਕਲ ਇਖਤਿਆਰ ਕਰ ਗਿਆ। ਉਹ ਸ਼ਹਿਰ ਤੇ ਕੈਂਟ ਦੇ ਦਰਮਿਆਨ ਇੱਕ ਬਾਰਡਰ ਲਾਈਨ ਦਾ ਕੰਮ ਦਿੰਦਾ। ਭੇਡ ਦੇ ਆਪਣਾ ਜਨੂਬ ਪਾਸੇ ਸਿਆਲਕੋਟ ਸ਼ਹਿਰ ਹੈ ਤੇ ਭੇਡ ਦੇ ਅਗਲੇ ਪਾਸੇ ਪਹਾੜ ਵਾਲੇ ਪਾਸੇ ਸਿਆਲਕੋਟ ਕੈਂਟ ਹੈ। ਤੇ ਖੱਬੇ ਹੱਥ ਇੱਕ ਸੈਂਕੜਾ ਜੀ। ਹਾਂ ਇਹ ਪਰਵਾਨਾ ਸਨਮਾਲੀ ਵੀ ਚੱਲ ਰਿਹਾ। ਸ਼ਮਾ ਸਨਮਾ ਟੱਟ ਗਿਆ ਦਾ 2 ਭੈਣ ਭਰਾ ਸਨ ਸ਼ਮਾ ਤੇ ਪਰਵਾਨਾ ਸਨਮਿਆਂ ਦੇ। ਅਸੀਂ ਹੁਣ ਸਿਆਲਕੋਟ ਕੰਟੋਨਮੈਂਟ 'ਚ ਦਾਖਲ ਹੋਣ ਵਾਲੇ ਹਾਂ। ਇਹ ਭੇਡ ਪੁਲੀ ਆ ਗਈ ਹੈ। ਇਹ ਸਾਹਮਣੇ ਇਹ ਚਿੰਚਕੀ ਜਾ ਰਹੀ ਹੈ ਨਾਲ ਹੀ ਥੱਲੇ ਭੇਡ ਨਾਲਾ ਚੱਲ ਰਿਹਾ ਤੇ ਅਸੀਂ ਹੁਣ ਭੇਡ ਪੁਲੀ ਕ੍ਰਾਸ ਕਰਕੇ ਸਦਰ ਦੇ ਇਲਾਕੇ 'ਚ ਆ ਰਹੇ ਹਾਂ। ਜਿੱਥੇ ਵੀ ਛਾਉਣੀ ਹੁੰਦੀ ਸੀ ਕਾਇਮ ਤੇ ਇੱਕ ਸਦਰ ਦਾ ਇਲਾਕਾ ਬਣਾਇਆ ਜਾਂਦਾ ਸੀ ਜੀ। ਬਾਰਡਰ ਨੇ 에ਅਰਪੋਰਟ ਜਾਂਦਾ ਹੈ ਨਾ ਹਾਂ 에ਅਰਪੋਰਟ ਬਾਰਡਰ ਹਾਂ ਬਾਰਡਰ ਆਹੋ ਇਹ ਹੁਣ ਕੰਟੋਨਮੈਂਟ ਦੇ ਅਗਲੇ ਪਾਸੇ ਜੰਮੂ ਦਾ ਇਲਾਕਾ ਸ਼ੁਰੂ ਹੋ ਜਾਂਦਾ ਕਾਫੀ ਰੋਡ ਜਾ ਤੇ ਕੇ ਗਿਆ